ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 11 ਮਈ 2025 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਆਦਮ ਤੇ ਪਾਪੀ ਇਨਸਾਨ। ਸੁਨਹਿਰੀ ਮਤਨ: ਅਮਾਲ। ਤੁਸੀਂ ਨਬੀਆਂ ਦੀ ਔਲਾਦ ਤੇ ਉਸ ਅਹਿਦ ਦੇ ਸ਼ਰੀਕ ਹੋ ਜਿਹੜਾ ਰੱਬ ਨੇ ਤੁਹਾਡੇ ਪਿਓ ਦਾਦੇ ਨਾਲ ਬੰਨਿਆ ਸੀ ਜਦੋਂ ਇਬਰਾਹਿਮ ਨੂੰ ਆਖਿਆ ਭਈ ਤੇਰੀ ਔਲਾਦ ਤੋਂ ਜੱਗ ਦੇ ਸਾਰੇ ਘਰਾਣੇ ਬਰਕਤ ਪਾਉਣਗੇ। ਜਵਾਬੀ ਪੜ੍ਹਾਈ। ਜ਼ਬੂਰ: ਮੈਂ ਹਮੇਸ਼ਾ ਰੱਬ ਦੀ ਸ਼ਫਕਤ ਦੇ ਗੀਤ ਗਾਵਾਂਗਾ। ਤੂੰ ਆਪਣੀ ਵਫ਼ਾਦਾਰੀ ਨੂੰ ਅਸਮਾਨ ਵਿੱਚ ਕਾਇਮ ਰੱਖੇਂਗਾ। ਮੈਂ ਆਪਣੇ ਬਰਗਜ਼ੀਦੇ ਦੇ ਨਾਲ ਅਹਿਦ ਬੰਨਿਆ ਏ। ਧੰਨ ਏ ਉਹ ਕੌਮ ਜਿਹੜੀ ਖੁਸ਼ੀ ਦੀ ਲਲਕਾਰ ਨੂੰ ਪਛਾਣਦੀ ਏ। ਉਹ ਐ ਖੁਦਾਵੰਦ ਜਿਹੜੇ ਤੇਰੇ ਮੁਖੜੇ ਦੀ ਲੋਅ ਵਿੱਚ ਟੁਰਦੇ ਨੇ, ਉਹ ਸਾਰਾ ਦਿਨ ਤੇਰੇ ਨਾਂ ਦੀ ਖੁਸ਼ੀ ਮਨਾਉਂਦੇ ਨੇ ਤੇ ਤੇਰੀ ਸੱਚਾਈ ਨਾਲ ਸਰਫਰਾਜ਼ ਹੁੰਦੇ ਨੇ। ਮੈਂ ਆਪਣੇ ਅਹਿਦ ਨੂੰ ਨਾ ਤੋੜਾਂਗਾ ਤੇ ਆਪਣੇ ਮੂੰਹ ਦੀ ਗੱਲ ਨੂੰ ਨਾ ਬਦਲਾਂਗਾ। ਉਹ ਹਮੇਸ਼ਾ ਚੰਨ ਵਾਂਗਰ ਤੇ ਅਸਮਾਨ ਦੇ ਸੱਚੇ ਗਵਾਹ ਵਾਂਗਰ ਕਾਇਮ ਰਹੇਗਾ। ਦਰਸੀ ਆਵਾਜ਼ ਬਾਈਬਲ ਵਿੱਚੋਂ ਪੈਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਵਾਂਗਰ ਬਣਾਈਏ। ਪੈਦਾਇਸ਼। ਇਸ ਤਰ੍ਹਾਂ ਅਸਮਾਨ ਤੇ ਧਰਤੀ ਤੇ ਉਹਨਾਂ ਦੇ ਕੁੱਲ ਲਸ਼ਕਰ ਦਾ ਬਣਾਉਣਾ ਪੂਰਾ ਹੋਇਆ, ਬਲਕਿ ਧਰਤੀ ਤੋਂ ਕੋਹਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ। ਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਦਮ ਫੂਕਿਆ ਤੇ ਇਨਸਾਨ ਜਿਉਂਦੀ ਜਿੰਦ ਬਣਿਆ। ਤੇ ਰੱਬ ਨੇ ਆਦਮ ਉੱਤੇ ਗਹਿਰੀ ਨੀਂਦਰ ਘੱਲੀ ਤੇ ਉਹ ਸੌਂ ਗਿਆ ਤੇ ਉਹਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਨੂੰ ਕੱਢ ਕੇ ਉਹਦੀ ਥਾਂ ਗੋਸ਼ਤ ਭਰ ਦਿੱਤਾ। ਤੇ ਰੱਬ ਉਸ ਪਸਲੀ ਤੋਂ ਜਿਹੜੀ ਉਹਨੇ ਆਦਮ ਵਿੱਚੋਂ ਕੱਢੀ ਸੀ ਇੱਕ ਬੁੱਢੀ ਬਣਾ ਕੇ ਉਹਨੂੰ ਆਦਮ ਦੇ ਕੋਲ ਲਿਆਇਆ। ਤੇ ਆਦਮ ਤੇ ਉਹਦੀ ਬੁੱਢੀ ਦੋਵੇਂ ਨੰਗੇ ਸੀ ਤੇ ਸ਼ਰਮਾਉਂਦੇ ਨਹੀਂ ਸੀ। ਪੈਦਾਇਸ਼। ਇਸ ਲਈ ਰੱਬ ਖੁਦਾਵੰਦ ਨੇ ਉਹਨੂੰ ਬਾਗੇ ਅਦਨ ਵਿੱਚੋਂ ਬਾਹਰ ਕਰ ਦਿੱਤਾ ਤਾਂ ਜੋ ਉਹ ਉਸ ਧਰਤੀ ਦੀ ਜਿਹਦੇ ਵਿੱਚੋਂ ਉਹ ਲਿਆ ਗਿਆ ਸੀ ਖੇਤੀ ਕਰੇ। ਯਸਾਇਆ। ਅਸਮਾਨ ਦੀ ਉੱਚੀ ਨਜ਼ਰ ਨੀਵੀਂ ਕੀਤੀ ਜਾਵੇਗੀ ਤੇ ਬਨੀ ਆਦਮ ਦਾ ਗਰੂਰ ਨੀਵਾਂ ਹੋ ਜਾਵੇਗਾ ਤੇ ਉਸ ਦਿਨ ਬਸ ਖੁਦਾਵੰਦ ਹੀ ਉੱਚਾ ਹੋਵੇਗਾ, ਕਿਉਂ ਜੇ ਫੌਜਾਂ ਦੇ ਰੱਬ ਦਾ ਦਿਨ ਸਾਰੇ ਮਗਰੂਰਾਂ, ਉੱਚੀ ਨਜ਼ਰ ਵਾਲਿਆਂ ਤੇ ਮੁਤਕੱਬਰਾਂ ਉੱਤੇ ਆਵੇਗਾ ਤੇ ਉਹ ਨੀਵੇਂ ਕੀਤੇ ਜਾਣਗੇ। ਇਸ ਲਈ ਤੁਸੀਂ ਇਨਸਾਨ ਤੋਂ ਜਿਹਦਾ ਦਮ ਉਹਦੇ ਨਥਨਿਆਂ ਵਿੱਚ ਪਾਜ਼ ਰਵੋ, ਕਿਉਂ ਜੇ ਉਹਦੀ ਕੀ ਕਦਰ ਏ। ਇਸਤਸਨਾ। ਪਰ ਜੇ ਉੱਥੇ ਹੀ ਤੂੰ ਖੁਦਾਵੰਦ ਆਪਣੇ ਰੱਬ ਦਾ ਤਾਲਬ ਹੋਵੇਂ ਤੇ ਉਹ ਤੈਨੂੰ ਮਿਲ ਜਾਵੇਗਾ, ਪਰ ਸ਼ਰਤ ਇਹ ਹੈ ਕਿ ਤੂੰ ਆਪਣੇ ਪੂਰੇ ਦਿਲ ਨਾਲ ਤੇ ਆਪਣੀ ਸਾਰੀ ਜਿੰਦ ਨਾਲ ਉਹਨੂੰ ਲੱਭੇ। ਇਸ ਲਈ ਵੀ ਖੁਦਾਵੰਦ ਤੇਰਾ ਰੱਬ ਰਹੀਮ ਏ। ਉਹ ਤੈਨੂੰ ਨਾ ਛੱਡੇਗਾ ਨਾ ਹਲਾਕ ਕਰੇਗਾ ਤੇ ਨਾ ਉਸ ਅਹਿਦ ਨੂੰ ਭੁੱਲੇਗਾ ਜਿਹਦੀ ਕਸਮ ਉਹਨੇ ਤੇਰੇ ਪਿਓ ਦਾਦੇ ਨਾਲ ਖਾਧੀ ਸੀ। ਇਸਤਸਨਾ। ਅੱਜ ਦੇ ਦਿਨ ਤੁਸੀਂ ਸਾਰੇ ਦੇ ਸਾਰੇ ਖੁਦਾਵੰਦ ਆਪਣੇ ਰੱਬ ਦੇ ਸਾਹਮਣੇ ਖੜੇ ਹੋਵੋ ਤਾਂ ਜੋ ਤੂੰ ਖੁਦਾਵੰਦ ਆਪਣੇ ਰੱਬ ਦੇ ਅਹਿਦ ਵਿੱਚ ਜਿਹੜਾ ਉਹ ਅੱਜ ਤੇਰੇ ਨਾਲ ਬਣਦਾ ਏ ਤੇ ਉਹਦੀ ਕਸਮ ਵਿੱਚ ਜਿਹੜੀ ਅੱਜ ਉਹ ਤੇਰੇ ਨਾਲ ਖਾਂਦਾ ਏ ਸ਼ਾਮਲ ਹੋ। ਤੇ ਉਹ ਤੈਨੂੰ ਅੱਜ ਦੇ ਦਿਨ ਆਪਣੀ ਕੌਮ ਕਰਾਰ ਦੇਵੇ ਤੇ ਉਹ ਤੇਰਾ ਰੱਬ ਹੋਵੇ ਜਿਵੇਂ ਉਹਨੇ ਤੈਨੂੰ ਆਖਿਆ, ਜਿਵੇਂ ਉਹਨੇ ਤੇਰੇ ਪਿਓ ਦਾਦੇ ਇਬਰਾਹਿਮ ਤੇ ਇਜ਼ਹਾਕ ਤੇ ਯਾਕੂਬ ਨਾਲ ਕਸਮ ਖਾਧੀ। ਸੈਮੂਅਲ। ਇਫਰਾਈਮ ਦੇ ਕੋਹਸਤਾਨੀ ਦੇਸ਼ ਵਿੱਚ ਰਾਮਾਤੀਮ ਸੁਫੀਮ ਦਾ ਇੱਕ ਬੰਦਾ ਸੀ ਜਿਹਦਾ ਨਾਂ ਅਲਕਾਨਾ ਸੀ। ਉਹਦੀਆਂ ਦੋ ਬੁੱਢੀਆਂ ਸੀ, ਇੱਕ ਦਾ ਨਾਂ ਹੰਨਾ ਸੀ ਤੇ ਦੂਜੀ ਦਾ ਨਾਂ ਫਿਨਨਾ। ਤੇ ਫਿਨਨਾ ਦੀ ਔਲਾਦ ਹੋਈ ਪਰ ਹੰਨਾ ਬੇਔਲਾਦ ਸੀ ਤੇ ਉਹਦੀ ਸੌਂਕਣ ਉਹਨੂੰ ਕੁੜਾਉਣ ਲਈ ਵੰਨ ਸਵੰਨੇ ਤਰ੍ਹਾਂ ਛੇੜਦੀ ਸੀ, ਕਿਉਂ ਜੇ ਖੁਦਾਵੰਦ ਨੇ ਉਹਦਾ ਰਹਿਮ ਬੰਦ ਕੀਤਾ ਹੋਇਆ ਸੀ। ਇਸ ਲਈ ਉਹਦੇ ਬੰਦੇ ਅਲਕਾਨਾ ਨੇ ਉਹਨੂੰ ਆਖਿਆ, ਐ ਹੰਨਾ, ਤੂੰ ਕਿਉਂ ਰੋਨੀ ਏ ਤੇ ਖਾਂਦੀ ਪੀਂਦੀ ਕਿਉਂ ਨਹੀਂ ਤੇ ਤੇਰਾ ਦਿਲ ਕਿਉਂ ਉਦਾਸ ਏ।
ਕੀ ਮੈਂ ਤੇਰੇ ਲਈ 10 ਪੁੱਤਰਾਂ ਤੋਂ ਵੱਧ ਕੇ ਨਹੀਂ? ਤੇ ਜਦ ਉਹ ਸੈਲਾ ਵਿੱਚ ਖਾ ਪੀ ਚੁੱਕੇ ਤੇ ਹੰਨਾ ਉੱਠੀ। ਉਸ ਵੇਲੇ ਐਲੀ ਕਾਹਨ ਖੁਦਾਵੰਦ ਦੀ ਹੈਕਲ ਦੀ ਚੌਖਟ ਦੇ ਕੋਲ ਕੁਰਸੀ ਢਾ ਕੇ ਬੈਠਾ ਸੀ, ਤੇ ਉਹ ਬਹੁਤ ਅਫਸੁਰਦਾ ਸੀ। ਇਸ ਲਈ ਉਹ ਰੱਬ ਤੋਂ ਦੁਆ ਕਰਨ ਤੇ ਜ਼ਾਰ-ਜ਼ਾਰ ਰੋਣ ਲੱਗੀ, ਤੇ ਉਹਨੇ ਮੰਨਤ ਮੰਨੀ ਤੇ ਆਖਿਆ, ਐ ਫੌਜਾਂ ਦੇ ਰੱਬ, ਜੇ ਤੂੰ ਆਪਣੀ ਲੌਂਡੀ ਦੀ ਮੁਸੀਬਤ ਉੱਤੇ ਨਜ਼ਰ ਕਰੇ ਤੇ ਮੈਨੂੰ ਯਾਦ ਕਰੇ ਤੇ ਆਪਣੀ ਲੌਂਡੀ ਨੂੰ ਫਰਾਮੋਸ਼ ਨਾ ਕਰੇ ਤੇ ਆਪਣੀ ਲੌਂਡੀ ਨੂੰ ਇੱਕ ਪੁੱਤਰ ਦੇਵੇਂ, ਤੇ ਮੈਂ ਉਹਨੂੰ ਸਾਰੀ ਹਯਾਤੀ ਲਈ ਖੁਦਾਵੰਦ ਨੂੰ ਨਜ਼ਰ ਕਰ ਦੇਵਾਂਗੀ। ਤਦ ਐਲੀ ਨੇ ਜਵਾਬ ਦਿੱਤਾ, ਤੂੰ ਸਲਾਮਤ ਟੁਰ ਜਾ, ਤੇ ਇਸਰਾਇਲ ਦਾ ਰੱਬ ਤੇਰੀ ਮੁਰਾਦ ਜਿਹੜੀ ਤੂੰ ਉਹਦੇ ਤੋਂ ਮੰਗੀ ਏ ਪੂਰੀ ਕਰੇ। ਉਹਨੇ ਆਖਿਆ, ਤੇਰੀ ਖਾਦਮਾ ਉੱਤੇ ਤੇਰੇ ਕਰਮ ਦੀ ਨਜ਼ਰ ਹੋਵੇ। ਤਦ ਉਹ ਬੁੱਢੀ ਟੁਰ ਗਈ ਤੇ ਖਾਣਾ ਖਾਧਾ, ਤੇ ਫਿਰ ਉਹਦਾ ਮੁਖੜਾ ਉਦਾਸ ਨਾ ਰਿਹਾ। ਤੇ ਅਲਕਾਨਾ ਨੇ ਆਪਣੀ ਬੁੱਢੀ ਹੰਨਾ ਨਾਲ ਮੁਬਾਸ਼ਰਤ ਕੀਤੀ, ਤੇ ਖੁਦਾਵੰਦ ਨੇ ਉਹਨੂੰ ਯਾਦ ਕੀਤਾ। ਤੇ ਇੰਜ ਹੋਇਆ ਭਈ ਵੇਲੇ ਸਿਰ ਹੰਨਾ ਹਾਮਲਾ ਹੋਈ ਤੇ ਉਹਦੇ ਪੁੱਤਰ ਹੋਇਆ, ਤੇ ਉਹਨੇ ਉਹਦਾ ਨਾਂ ਸੈਮੂਏਲ ਰੱਖਿਆ, ਕਿਉਂ ਜੇ ਉਹ ਆਖਣ ਲੱਗੀ ਭਈ ਮੈਂ ਉਹਨੂੰ ਖੁਦਾਵੰਦ ਤੋਂ ਮੰਗ ਕੇ ਪਾਇਆ। ਤੇ ਜਦ ਉਹਨੇ ਉਹਦਾ ਦੁੱਧ ਛੜਾਇਆ ਤੇ ਉਹਨੂੰ ਆਪਣੇ ਨਾਲ ਲੈ ਲਿਆ, ਤੇ ਮੁੰਡੇ ਨੂੰ ਐਲੀ ਦੇ ਕੋਲ ਲਿਆਏ, ਤੇ ਉਹ ਆਖਣ ਲੱਗੀ, ਐ ਮੇਰੇ ਮਾਲਕ ਤੇਰੀ ਜਿੰਦ ਦੀ ਕਸਮ, ਐ ਮੇਰੇ ਮਾਲਕ, ਮੈਂ ਉਹੀ ਬੁੱਢੀ ਆ ਜਿੰਨੇ ਤੇਰੇ ਕੋਲ ਇੱਥੇ ਹੀ ਖਲੋ ਕੇ ਖੁਦਾਵੰਦ ਤੋਂ ਦੁਆ ਕੀਤੀ ਸੀ। ਮੈਂ ਇਸ ਮੁੰਡੇ ਵਾਸਤੇ ਦੁਆ ਕੀਤੀ ਸੀ, ਤੇ ਖੁਦਾਵੰਦ ਨੇ ਮੇਰੀ ਮੁਰਾਦ ਜਿਹੜੀ ਮੈਂ ਉਹਦੇ ਤੋਂ ਮੰਗੀ ਸੀ ਪੂਰੀ ਕੀਤੀ। ਇਸੇ ਲਈ ਮੈਂ ਵੀ ਉਹਨੂੰ ਖੁਦਾਵੰਦ ਨੂੰ ਦੇ ਦਿੱਤਾ। ਇਹ ਆਪਣੀ ਪੂਰੀ ਹਯਾਤੀ ਲਈ ਖੁਦਾਵੰਦ ਨੂੰ ਦੇ ਦਿੱਤਾ ਗਿਆ ਏ। ਤਦ ਉਹਨੇ ਉੱਥੇ ਖੁਦਾਵੰਦ ਦੇ ਅੱਗੇ ਸਜਦਾ ਕੀਤਾ। ਯਸਾਇਆ। ਐ ਲੋਕੋ ਜਿਹੜੇ ਸੱਚਾਈ ਮਗਰ ਟੁਰਦੇ ਹੋ ਤੇ ਖੁਦਾਵੰਦ ਦੇ ਜੋਆਨ ਹੋ, ਮੇਰੀ ਸੁਣੋ, ਇਸ ਚਟਾਨ ਉੱਤੇ ਨਜ਼ਰ ਕਰੋ। ਮੇਰੇ ਵੱਲ ਧਿਆਨ ਕਰੋ, ਐ ਮੇਰੇ ਲੋਕੋ, ਮੇਰੇ ਵੱਲ ਕੰਨ ਧਰ, ਐ ਮੇਰੀ ਉਮਤ, ਕਿਉਂ ਜੇ ਸ਼ਰੀਅਤ ਮੈਥੋਂ ਸਾਦਰ ਹੋਵੇਗੀ ਤੇ ਮੈਂ ਆਪਣੇ ਅਦਲ ਨੂੰ ਲੋਕਾਂ ਦੀ ਲੋੜ ਲਈ ਕਾਇਮ ਕਰ ਦੇਵਾਂਗਾ। ਮੇਰੀ ਸੱਚਾਈ ਨੇੜੇ ਹੈ, ਮੇਰੀ ਮੁਕਤੀ ਜ਼ਾਹਰ ਏ, ਤੇ ਮੇਰੇ ਬਾਜ਼ੂ ਲੋਕਾਂ ਉੱਤੇ ਹੁਕਮਰਾਨੀ ਕਰਨਗੇ। ਜਜ਼ੀਰੇ ਮੇਰੀ ਉਡੀਕ ਕਰਨਗੇ, ਤੇ ਮੇਰੇ ਬਾਜ਼ੂ ਉੱਤੇ ਉਹਨਾਂ ਦਾ ਭਰੋਸਾ ਹੋਵੇਗਾ। ਐ ਸੱਚਾਈ ਨੂੰ ਜਾਣਨ ਵਾਲਿਓ, ਮੇਰੀ ਸੁਣੋ। ਐ ਲੋਕੋ ਜਿਨ੍ਹਾਂ ਦੇ ਦਿਲ ਵਿੱਚ ਮੇਰੀ ਸ਼ਰੀਅਤ ਏ, ਇਨਸਾਨ ਦੀ ਮਲਾਮਤ ਤੋਂ ਨਾ ਡਰੋ ਤੇ ਉਹਦੇ ਤਾਨਿਆਂ ਤੋਂ ਨਾ ਡਰੋ, ਪਰ ਮੇਰੀ ਸੱਚਾਈ ਹਮੇਸ਼ਾ ਤਿਕਰ ਰਵੇਗੀ ਤੇ ਮੇਰੀ ਮੁਕਤੀ ਪੀੜ੍ਹੀ ਤੋਂ ਪੀੜ੍ਹੀ ਤਿਕਰ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਮਾਂ, ਰੱਬ, ਇਲਾਹੀ ਤੇ ਅਬਦੀ ਅਸੂਲ, ਹਯਾਤੀ, ਸੱਚਾਈ ਤੇ ਪਿਆਰ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ। ਉਹਦਾ ਨਸਬ ਸੋਨਾ, ਚੰਗਿਆਈ ਤੇ ਪਾਕੀਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵਹਿਸ਼ੀ ਫਿਤਰਤ ਵਿੱਚ ਨਹੀਂ, ਤੇ ਨਾ ਹੀ ਉਹ ਜ਼ਹਾਨਤ ਤਿਕਰ ਅਪੜਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਤੇ ਅਸਲੀ ਮੰਬਾ ਏ। ਰੱਬ ਉਹਦਾ ਪਿਓ ਏ ਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਇਹ ਗੱਲ ਵਾਜ਼ਿਹ ਤੌਰ ਤੇ ਧਿਆਨ ਵਿੱਚ ਰੱਖੋ ਭਈ ਇਨਸਾਨ ਰੱਬ ਦੀ ਔਲਾਦ ਏ, ਨਾ ਭਈ ਬੰਦੇ ਦੀ, ਭਈ ਇਨਸਾਨ ਰੂਹਾਨੀ ਏ, ਨਾ ਭਈ ਮਾਦੀ, ਭਈ ਜਿੰਦ ਰੂਹ ਏ, ਮਾਦੇ ਦੇ ਬਾਹਰ, ਇਹਦੇ ਅੰਦਰ ਕਦੀ ਵੀ ਨਹੀਂ, ਬਦਨ ਨੂੰ ਅਹਿਸਾਸ ਤੇ ਹਯਾਤੀ ਦਿੰਦਾ ਏ। ਰੂਹ ਦਾ ਸੰਸਾਰ ਰੂਹਾਨੀ ਮਖਲੂਕਾਂ ਨਾਲ ਬਣਿਆ ਏ, ਤੇ ਇਹਦੀ ਹਕੂਮਤ ਇਲਾਹੀ ਸਾਇੰਸ ਏ। ਇਨਸਾਨ ਦੀ ਔਲਾਦ ਸਿਆਣ ਦੀ ਕਮਤਰ ਨਹੀਂ, ਬਲਕਿ ਬਹੁਤ ਆਲਾ ਖਸਲਤਾਂ ਰੱਖਦੀ ਏ। ਜਿਵੇਂ ਜਿਵੇਂ ਸੱਚਾਈ ਤੇ ਪਿਆਰ ਦੀ ਦੌਲਤ ਤਰੱਕੀ ਪਾਉਂਦੇ ਨੇ, ਇਨਸਾਨ ਉਸੇ ਤਨਾਸਬ ਨਾਲ ਰੂਹਾਨੀ ਵਜੂਦੀਅਤ ਨੂੰ ਸਮਝਦਾ ਏ। ਇਨਸਾਨ ਨੂੰ ਰੱਬ ਵੱਲ ਮੁਤਵੱਜੋ ਹੋਣਾ ਚਾਹੀਦਾ ਏ, ਤੇ ਉਹਨਾਂ ਦੇ ਮਕਸਦ ਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਹਾਂ ਨੂੰ ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਏ, ਤੇ ਲਾਮੁਤਨਾਹਿਦ ਦਾ ਮੁਨਾਸਬ ਅਦਰਾਕ ਪਾਉਣਾ ਚਾਹੀਦਾ ਏ, ਤਾਂ ਜੋ ਪਾਪ ਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਅਮਲ ਦੀ ਇੱਕ ਆਲਾ ਸਤ੍ਹਾ ਵੱਲ ਵਧਦਿਆਂ ਹੋਏ ਸੋਚ ਮਾਦੀ ਫਹਿਮ ਤੋਂ ਰੂਹਾਨੀ ਵੱਲ, ਇਲਮੀ ਤੋਂ ਵਜਦਾਨੀ ਵੱਲ ਤੇ ਫਾਨੀ ਤੋਂ ਲਾਫਾਨੀ ਵੱਲ ਵਧਦੀ ਏ। ਸਾਰੀਆਂ ਸ਼ੈਵਾਂ ਰੂਹਾਨੀ ਤੌਰ ਤੇ ਬਣਾਈਆਂ ਗਈਆਂ ਨੇ। ਸਿਆਣ ਨਾ ਭਈ ਮਾਦਾ ਖਾਲਕ ਏ। ਪਿਆਰ ਇਲਾਹੀ ਅਸੂਲ, ਇਨਸਾਨ ਨੂੰ ਸ਼ਾਮਲ ਕਰਕੇ ਸੰਸਾਰ ਇਨਸਾਨ ਦਾ ਮਾਂ ਪਿਓ ਏ। ਇੱਕ ਲਾਮਹਿਦੂਦ ਸਿਆਣ ਬਦਨੀ ਹੱਦਾਂ ਤੋਂ ਅਗਾਂਹ ਨਹੀਂ ਵੱਧ ਸਕਦੀ। ਮਹਿਦੂਦੀਅਤ ਲਾਮਹਿਦੂਦੀਅਤ ਦਾ ਖਿਆਲ
ਜਾਂ ਵੁਸਅਤ ਪੇਸ਼ ਨਹੀਂ ਕਰ ਸਕਦੀ। ਕਿਸੇ ਮਹਿਦੂਦ ਜਾਂ ਮਾਦੀ ਵਸੀਲਿਆਂ ਤੋਂ ਪੈਦਾ ਹੋਣ ਵਾਲੀ ਸਿਆਣ ਮਹਿਦੂਦ ਤੇ ਮੁਤਨਾਹੀ ਹੋਣੀ ਚਾਹੀਦੀ ਏ। ਲਾਮਹਿਦੂਦ ਸਿਆਣ ਖਾਲਕ ਏ ਤੇ ਤਖਲੀਕ ਐਸ ਸਿਆਣ ਤੋਂ ਨਿਕਲਣ ਵਾਲੀ ਲਾਮਹਿਦੂਦ ਸ਼ਬੀਹ ਜਾਂ ਖਿਆਲ ਏ। ਹਯਾਤੀ ਮਾਦੇ ਵਿੱਚ ਨਹੀਂ ਏ, ਇਸ ਲਈ ਇਹਨੂੰ ਮਾਦੇ ਵਿੱਚੋਂ ਨਿਕਲੀ ਹੋਈ ਨਹੀਂ ਆਖਿਆ ਜਾ ਸਕਦਾ। ਮਾਦਾ ਤੇ ਮੌਤ ਫਾਨੀ ਗਲਤੀਆਂ ਨੇ, ਰੂਹ ਤੇ ਸਾਰੀਆਂ ਰੂਹਾਨੀ ਸ਼ੈਵਾਂ ਅਸਲੀ ਤੇ ਅਬਦੀ ਨੇ। ਇਨਸਾਨ ਬਦਨ ਦੀ ਨਹੀਂ ਬਲਕਿ ਰੂਹ ਦੀ ਔਲਾਦ ਏ, ਹਯਾਤੀ ਦੀ ਔਲਾਦ ਏ ਨਾ ਕਿ ਮਾਦੇ ਦੀ। ਕਿਉਂ ਜੇ ਹਯਾਤੀ ਰੱਬ ਏ ਤੇ ਹਯਾਤੀ ਹਮੇਸ਼ਾ ਦੀ ਯਾਨੀ ਆਪ ਵਜੂਦ ਰੱਖਣ ਵਾਲੀ ਹੋਣੀ ਚਾਹੀਦੀ ਏ। ਹਯਾਤੀ ਹਮੇਸ਼ਾ ਦਾ ਮੈਂ ਵਾਂ ਯਾਨੀ ਉਹ ਹਸਤੀ ਜਿਹੜੀ ਹੈ ਸੀ, ਹੈ ਏ ਤੇ ਜਿਹੜੀ ਆਉਣ ਵਾਲੀ ਏ, ਜਿਹਨੂੰ ਕੋਈ ਸ਼ੈ ਵੀ ਖਤਮ ਨਹੀਂ ਕਰ ਸਕਦੀ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਏ, ਨਹੀਂ ਤੇ ਖੁਸ਼ੀ ਕਦੀ ਫਤਹਿਮੰਦ ਨਹੀਂ ਹੋਵੇਗੀ। ਉਸ ਅਸਮਾਨੀ ਹਾਲਤ ਦਾ ਹਸੂਲ ਸਾਡੀ ਪੀੜ੍ਹੀ ਨੂੰ ਤਰੱਕੀ ਦੇਵੇਗਾ, ਜੁਰਮ ਨੂੰ ਤਲਫ ਕਰੇਗਾ ਤੇ ਉਮੰਗ ਨੂੰ ਉੱਚੇ ਮਕਸਦ ਅਨਾਇਤ ਕਰੇਗਾ। ਪਾਪ ਦੀ ਹਰ ਵਾਦੀ ਦਾ ਸਿਰ ਉੱਚਾ ਕਰਨਾ ਚਾਹੀਦਾ ਏ ਤੇ ਖੁਦਗਰਜ਼ੀ ਦਾ ਹਰ ਪਹਾੜ ਨੀਵਾਂ ਕਰਨਾ ਚਾਹੀਦਾ ਏ, ਤਾਂ ਜੋ ਸਾਇੰਸ ਵਿੱਚ ਸਾਡੇ ਰੱਬ ਦੀ ਰਾਹ ਹਮਵਾਰ ਕੀਤੀ ਜਾ ਸਕੇ। ਅਸਮਾਨੀ ਸਿਆਣ ਰੱਖਣ ਵਾਲੇ ਮਾਂ-ਪਿਓ ਦੀ ਔਲਾਦ ਬਹੁਤੀ ਜ਼ਹਾਨਤ, ਚੰਗੇ ਮਤਵਾਜ਼ਨ ਦਿਮਾਗ ਤੇ ਮਜ਼ਬੂਤ ਆਇਨ ਦੀ ਵਾਰਸ ਹੁੰਦੀ ਏ। ਇਮਾਨਦਾਰੀ ਤੇ ਨੇਕੀ ਵਿਆਹ ਦੇ ਅਹਿਦ ਦੀ ਮਜ਼ਬੂਤੀ ਨੂੰ ਪੱਕਾ ਕਰਦੇ ਨੇ। ਰੂਹ ਅਖੀਰੀ ਆਪਣਾ ਦਾਵਾ ਉਹਦੇ ਉੱਤੇ ਰੱਖੇਗੀ ਜਿਹੜਾ ਸਭ ਕੁਝ ਅਸਲੀ ਏ ਤੇ ਬਦਨੀ ਫਹਿਮ ਦੀਆਂ ਆਵਾਜ਼ਾਂ ਹਮੇਸ਼ਾ ਲਈ ਚੁੱਪ ਹੋ ਜਾਣਗੀਆਂ। ਤਜਰਬਾ ਨੇਕੀ ਦਾ ਸਕੂਲ ਹੋਣਾ ਚਾਹੀਦਾ ਏ ਤੇ ਇਨਸਾਨੀ ਖੁਸ਼ੀ ਇਨਸਾਨ ਦੀ ਆਲਾ ਫਿਤਰਤ ਦੇ ਅੱਗੇ ਵਧਣੀ ਚਾਹੀਦੀ ਏ। ਮਸੀਹ, ਸੱਚਾਈ, ਹਰ ਵਹੁਟੀ ਦੀ ਅਲਤਾਰ ਉੱਤੇ ਪਾਣੀ ਨੂੰ ਮਹਿ ਵਿੱਚ ਬਦਲਣ ਤੇ ਇਨਸਾਨੀ ਹਯਾਤੀ ਨੂੰ ਇੱਕ ਅਜਿਹਾ ਇਲਹਾਮ ਬਣਾਉਣ ਲਈ ਮੌਜੂਦ ਹੋਵੇ ਜਿਹਦੇ ਨਾਲ ਇਨਸਾਨ ਦੇ ਰੂਹਾਨੀ ਤੇ ਹਮੇਸ਼ਾ ਦੇ ਵਜੂਦ ਨੂੰ ਪਛਾਣਿਆ ਜਾ ਸਕੇ। ਰੂਹਾਨੀ ਤੌਰ ਤੇ ਇਹ ਸਮਝਣਾ ਪਈ ਸਿਵਾਏ ਇੱਕ ਖਾਲਕ ਰੱਬ ਦੇ ਹੋਰ ਕੋਈ ਨਹੀਂ, ਸਾਰੀ ਤਖਲੀਕ ਨੂੰ ਅਯਾਂ ਕਰਦਾ, ਸੀਫਿਆਂ ਦੀ ਤਸਦੀਕ ਕਰਦਾ, ਅਲੈਦਗੀ ਜਾਂ ਪੀੜ ਤੇ ਅਜ਼ਲੀ ਤੇ ਕਾਮਲ ਤੇ ਅਬਦੀ ਇਨਸਾਨੀਅਤ ਦੀ ਮਿੱਠੀ ਯਕੀਨ ਦਹਾਨੀ ਲਿਆਉਂਦਾ ਏ। ਜੇ ਕ੍ਰਿਸਚਨ ਸਾਇੰਸਦਾਨ ਆਪਣੇ ਬਾਲਾਂ ਨੂੰ ਰੂਹਾਨੀ ਤੌਰ ਤੇ ਤਾਲੀਮ ਦਿੰਦੇ ਨੇ ਤੇ ਉਹ ਦੂਜਿਆਂ ਨੂੰ ਵੀ ਰੂਹਾਨੀ ਤੌਰ ਤੇ ਤਾਲੀਮ ਦੇ ਸਕਦੇ ਨੇ ਤੇ ਇਹ ਰੱਬ ਦੀ ਤਖਲੀਕ ਦੇ ਸਾਇੰਸੀ ਫਹਿਮ ਦੇ ਮੁਖਾਲਫ ਨਹੀਂ ਏ। ਇੱਕ ਦਿਨ ਉਹ ਬਾਲ ਆਪਣੇ ਮਾਂ-ਪਿਓ ਨੂੰ ਪੁੱਛੇਗਾ, ਕੀ ਤੁਸੀਂ ਪਹਿਲੇ ਹੁਕਮ ਨੂੰ ਮੰਨਦੇ ਹੋ? ਕੀ ਤੁਸੀਂ ਇੱਕ ਰੱਬ ਤੇ ਖਾਲਕ ਨੂੰ ਮੰਨਦੇ ਹੋ ਜਾਂ ਇਨਸਾਨ ਇੱਕ ਖਾਲਕ ਏ? ਜੇ ਪਿਓ ਇਹ ਜਵਾਬ ਦਿੰਦਾ ਏ ਭਈ ਰੱਬ ਇਨਸਾਨ ਦੇ ਰਾਹੀਂ ਇਨਸਾਨ ਪੈਦਾ ਕਰਦਾ ਏ ਤੇ ਬਾਲ ਪੁੱਛ ਸਕਦਾ ਏ, ਕੀ ਤੁਸੀਂ ਇਹ ਤਾਲੀਮ ਦਿੰਦੇ ਹੋ ਭਈ ਰੂਹ ਮਾਦੀ ਤੌਰ ਤੇ ਖਲਕ ਕਰਦੀ ਏ ਜਾਂ ਕੀ ਤੁਸੀਂ ਇਹ ਆਖਦੇ ਹੋ ਭਈ ਰੂਹ ਲਾਮਹਿਦੂਦ ਏ? ਇਸ ਲਈ ਮਾਦੇ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਬਾਲਾਂ ਦੀ ਪੂਰੀ ਤਾਲੀਮ ਇੰਜ ਦੀ ਹੋਣੀ ਚਾਹੀਦੀ ਏ ਭਈ ਉਹ ਇਖਲਾਕੀ ਫਰਮਾਬਰਦਾਰੀ ਤੇ ਰੂਹਾਨੀ ਕਾਨੂੰਨ ਦੀ ਆਦਤ ਪਾ ਲੈਣ, ਜਿਹਦੇ ਨਾਲ ਬਾਲ ਬਦਨੀ ਕਾਨੂੰਨਾਂ ਉੱਤੇ ਯਕੀਨ ਹਾਸਲ ਕਰੇ ਤੇ ਇਹਦੇ ਵਿੱਚ ਮਹਾਰਤ ਹਾਸਲ ਕਰੇ, ਯਾਨੀ ਅਜਿਹਾ ਅਕੀਦਾ ਜਿਹੜਾ ਬਿਮਾਰੀ ਪੈਦਾ ਕਰਦਾ ਏ। ਬਾਲਾਂ ਨੂੰ ਇਲਮ ਵਿੱਚ ਬਾਲ ਹੀ ਰਹਿਣ ਦਿੱਤਾ ਜਾਵੇ ਤੇ ਉਹ ਇਨਸਾਨ ਦੀ ਆਲਾ ਫਿਤਰਤ ਦੀ ਸਮਝ ਵਿੱਚ ਤਰੱਕੀ ਦੇ ਰਾਹੀਂ ਬੰਦੇ ਜਾਂ ਬੁੱਢੀਆਂ ਬਣਨ। ਇਨਸਾਨ ਦੀ ਉੱਚੀ ਫਿਤਰਤ ਕਮਤਰ ਦੀ ਹੁਕਮਰਾਨੀ ਹੇਠਾਂ ਨਹੀਂ ਹੁੰਦੀ। ਜੇ ਇੰਜ ਹੁੰਦਾ ਤੇ ਸਿਆਣ ਦੀ ਤਰਤੀਬ ਪੁੱਠੀ ਹੋ ਜਾਂਦੀ। ਪਿਆਰ ਫਿਤਰਤ ਨੂੰ ਵਸੀਹ ਕਰਦਿਆਂ ਹੋਏ, ਪਾਕ ਕਰਦਿਆਂ ਹੋਏ ਤੇ ਉੱਚੀ ਕਰਦਿਆਂ ਹੋਏ ਉਹਨੂੰ ਸਜਾਉਂਦਾ ਏ। ਕਦੀ-ਕਦੀ ਅਸੀਂ ਇਹ ਸਿੱਖਾਂਗੇ ਭਈ ਰੂਹ ਯਾਨੀ ਵੱਡੇ ਮਮਾਰ ਨੇ ਸਾਇੰਸ ਵਿੱਚ ਬੰਦਿਆਂ ਤੇ ਬੁੱਢੀਆਂ ਨੂੰ ਕਿਵੇਂ ਬਣਾਇਆ। ਸਾਨੂੰ ਆਰਜ਼ੀ ਤੇ ਝੂਠ ਤੋਂ ਤੇ ਅਜਿਹੀ ਕਿਸੇ ਗੱਲ ਤੋਂ ਖੁਸ਼ ਨਹੀਂ ਹੋਣਾ ਚਾਹੀਦਾ ਏ ਜਿਹੜੀ ਸਾਡੀ ਸਭ ਤੋਂ ਉੱਚੀ ਖੁਸ਼ੀ ਵਿੱਚ ਰੁਕਾਵਟ ਬਣਦੀ ਏ। ਮੁਤਨਾਸਬ ਤੌਰ ਤੇ ਜਦ ਇਨਸਾਨੀ ਨਸਲ ਅਬਦੀ ਦੇ ਨਾਲ ਰਾਬਤਿਆਂ ਨੂੰ ਮੁਕਾ ਦਿੰਦੀ ਏ ਤੇ ਹਮ-ਆਹੰਗ ਹਸਤੀ ਨੂੰ ਰੂਹਾਨੀ ਤੌਰ ਤੇ ਸਮਝਿਆ ਜਾਵੇਗਾ ਤੇ ਉਹ ਇਨਸਾਨ ਜ਼ਾਹਰ ਹੋਵੇਗਾ ਜਿਹੜਾ ਜ਼ਮੀਨੀ ਨਾ ਹੋਵੇ ਬਲਕਿ ਰੱਬ ਦੇ ਨਾਲ ਬਾਹਮ ਹੋਵੇ। ਇਹ ਸਾਇੰਸੀ ਅਸਲੀਅਤ ਪਈ ਇਨਸਾਨ ਤੇ ਸੰਸਾਰ ਰੂਹ ਨਾਲ ਮੁਰਤਬ ਹੁੰਦੇ ਨੇ ਤੇ ਇਸੇ ਤਰ੍ਹਾਂ ਰੂਹਾਨੀ ਵੀ ਹੁੰਦੇ ਨੇ। ਇਲਾਹੀ ਸਾਇੰਸ ਵਿੱਚ ਇੰਨੀ ਹੀ ਮਜ਼ਬੂਤ ਹੁੰਦੀ ਏ ਜਿੰਨਾ ਇਹ ਸਬੂਤ ਏ ਭਈ ਫਾਨੀ ਬਸ਼ਰ ਬਸ ਉਦੋਂ ਹੀ ਸਿਹਤਮੰਦੀ ਦਾ ਫਹਿਮ ਪਾਉਂਦੇ ਨੇ ਜਦੋਂ ਉਹ ਪਾਪ ਤੇ ਬਿਮਾਰੀ ਦਾ ਫਹਿਮ ਖੋ ਦਿੰਦੇ ਨੇ। ਇਹ ਮੰਨਦਿਆਂ ਹੋਏ ਭਈ ਇਨਸਾਨ ਖਾਲਕ ਏ, ਬਸ਼ਰ ਰੱਬ ਦੀ ਤਖਲੀਕ ਨੂੰ ਕਦੀ ਨਹੀਂ ਸਮਝ ਸਕਦੇ।
ਪਹਿਲੇ ਤੋਂ ਤਖਲੀਕਸ਼ੁਦਾ ਰੱਬ ਦੇ ਪੁੱਤਰ ਬਸ ਉਦੋਂ ਹੀ ਆਪਣੀ ਪਛਾਣ ਪਾਉਂਦੇ ਨੇ ਜਦੋਂ ਇਨਸਾਨ ਹਸਤੀ ਦੀ ਸੱਚਾਈ ਨੂੰ ਪਾ ਲੈਂਦਾ ਏ। ਸੱਚਾਈ ਇਹ ਹੈ ਭਈ ਅਸਲੀ ਮਿਸਾਲੀ ਇਨਸਾਨ ਇਸੇ ਤਨਾਸਬ ਵਿੱਚ ਜ਼ਾਹਰ ਹੁੰਦੇ ਨੇ ਜਦ ਝੂਠੇ ਤੇ ਮਾਦੀ ਗਾਇਬ ਹੁੰਦੇ ਨੇ। ਰੱਬ ਦੇ ਲੋਕਾਂ ਦੇ ਬਾਰੇ ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ। ਯਾਨੀ ਸੱਚਾਈ ਤੇ ਪਿਆਰ ਅਸਲੀ ਇਨਸਾਨ ਉੱਤੇ ਹੁਕੂਮਤ ਕਰਦੀ ਏ। ਇਹ ਜ਼ਾਹਰ ਕਰਦਿਆਂ ਹੋਏ ਭਈ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਤੇ ਅਬਦੀ ਏ। ਬਾਲ, ਰੂਹਾਨੀ ਖਿਆਲ ਤੇ ਹਯਾਤੀ ਸੱਚਾਈ ਤੇ ਪਿਆਰ ਦੇ ਨੁਮਾਇੰਦੇ। ਹੁਣ ਮੈਂ ਮੇਰੀ ਬੇਖਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।